ਜੋਤਸ਼ੀਆਂ ਨੇ 14 ਤੇ 15 ਅਗਸਤ ਦੀ ਜਿਹੜੀ ਦਰਮਿਆਨੀ ਰਾਤ ਹੈ ਮਿਡਨਾਈਟ ਉਸ ਨੂੰ ਸ਼ੁਭ ਮਹੂਰਤ ਦੱਸਿਆ ਸੀ। ਇਸ ਲਈ ਉਸ ਵੇਲੇ ਤਿਰੰਗਾ ਝੁਲਾਇਆ ਗਿਆ ਸੀ। ਜਦੋਂ ਝੰਡਾ ਲਹਿਰਾਇਆ ਜਾ ਰਿਹਾ ਸੀ, ਨਹਿਰੂ ਨੇ ਲਹਿਰਾਇਆ, 5 ਲੱਖ ਲੋਕ ਸਾਹਮਣੇ ਸੀ ਤੇ ਬੀਬੀ ਸ਼ਾਨੋ ਦੇਵੀ ਕਿ ਜਿਹੜੇ ਮੇਰੇ ਪਿੱਛੇ ਖੜੇ ਸੀ, ਉਹਨੇ ਅੱਖਾਂ 'ਚ ਅਥਰੂ ਭਰ ਕੇ ਕਿਹਾ ਇਹ ਕਿਹੋ ਜਿਹੀ ਸੈਲੀਬ੍ਰੇਸ਼ਨ ਹੈ, ਸਾਡਾ ਪੰਜਾਬ ਤਾਂ ਮੱਚ ਰਿਹਾ, ਉੱਜੜ ਰਿਹਾ, ਭਾਂਬੜ ਮੱਚ ਰਹੇ ਨੇ। ਉਜਾੜਾ ਦੋਵੇਂ ਪਾਸੇ, ਦੋਵੇਂ ਪੰਜਾਬਾਂ 'ਚ ਇੱਕੋ ਜਿਹਾ ਹੋਇਆ। 1.5 ਕਰੋੜ ਲੋਕ ਉਜੜੇ, 10 ਲੱਖ ਲੋਕ ਮਰੇ, 1 ਲੱਖ ਬੀਬੀਆਂ ਬੱਚੀਆਂ ਉਧਾੜੀਆਂ ਗਈਆਂ। If Sikhs want to have political power, your sons and their sons and their sons will be peons in the offices, drivers of Hindu-owned Mercedes cars, security guards in front of Hindu-owned hotels, or wayside robbers, nothing more than that. ਅਸੀਂ ਜਿੰਨੀ ਮਰਜ਼ੀ ਸੌਫਟ ਪਾਵਰ ਡਿਵੈਲਪ ਕਰ ਲਈਏ, ਸਾਡੇ ਕੋਲ ਚੰਗੇ ਡਾਕਟਰ ਹੋਣ, ਇੰਜੀਨੀਅਰ ਹੋਣ, ਵਕੀਲ ਹੋਣ, ਤੁਸੀਂ ਹਿਊਮੈਨੀਟੇਰੀਅਨ ਸਰਵਿਸ ਕਰੋ, ਫਲੱਡਸ ਦੇ ਵਿੱਚ ਸਰਵ ਕਰੋ, ਮਨਮੋਹਨ ਸਿੰਘ ਵਾਂਗ ਪਹੁੰਚ ਕੇ ਤੁਸੀਂ ਜਿਹੜਾ ਉਹ ਇਮਾਨਦਾਰੀ ਦੇ ਨਾਲ ਇਹਨਾਂ ਨੂੰ ਕਰਜ਼ 'ਚੋਂ ਵੀ ਕੱਢੋ, ਪਰ ਇਹ ਤੁਹਾਡੀ ਲਿਆਕਤ ਦੇ ਨਾਲ ਤੁਹਾਡਾ ਵਕਾਰ, ਤੁਹਾਡੀ ਹੋਂਦ, ਤੁਹਾਡਾ ਫਿਊਚਰ ਤੈਅ ਨਹੀਂ ਹੋਏਗਾ। ਪੰਜਾਬ ਦੇ ਵਿੱਚ ਕ੍ਰਾਈਮ ਲੈਵਲ ਦੇਖੋ, ਡਰੱਗ ਲੈਵਲ ਦੇਖੋ, ਮਾਸ ਮਾਈਗ੍ਰੇਸ਼ਨ ਦੇਖੋ, ਤਬਾਹ ਹੁੰਦਾ ਪੰਜਾਬ ਦੇਖੋ। ਡੀ ਇੰਡਸਟਰੀਲਾਈਜ਼ ਇੱਕ ਹੁੰਦਾ ਇੰਡਸਟਰੀਲਾਈਜ਼ ਕਰਨਾ, ਇੱਕ ਜਿਹੜੀ ਇੰਡਸਟਰੀ ਕੋਈ ਅੰਗਰੇਜ਼ਾਂ ਦੇ ਜ਼ਮਾਨੇ ਜਾਂ ਮੁੱਢਲੇ ਪੀਰੀਅਡ 'ਚ ਆਈ ਉਹਨੂੰ ਵੀ ਕਿਵੇਂ ਉਹਨਾਂ ਨੇ ਉੱਥੋਂ ਭਜਾਇਆ, ਇਹ ਪੋਲੀਟੀਕਲ ਪਾਵਰ ਦੀ ਗੱਲ ਹੈ। ਜਦੋਂ ਤੁਸੀਂ ਡੈਮੋਕ੍ਰੇਸੀ ਜਾਂ ਸੋ ਕਾਲਡ ਲੋਕਤੰਤਰ ਕਹਿੰਦੇ ਹੋ, ਉਹਦਾ ਮਤਲਬ ਤਾਂ ਇਹੀ ਹੈ ਕਿ 51 ਗਧੇ ਜਿਹੜੇ ਨੇ ਉਹ 49 ਸ਼ੇਰਾਂ ਨਾਲੋਂ ਜ਼ਿਆਦਾ ਬਹਾਦਰ ਨੇ। 40 ਵਰ੍ਹੇ ਪਹਿਲਾਂ ਜਦੋਂ ਕਿ ਭਾਰਤ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕਰਦਿਆਂ ਸ਼੍ਰੀ ਅਕਾਲ ਤਖਤ ਦਰਬਾਰ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਨੂੰ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਇਆ, ਉਦੋਂ ਤੋਂ ਸਾਡੀ ਸਟਰਗਲ ਆਜ਼ਾਦ ਖਾਲਿਸਤਾਨ ਮੁਲਕ ਲਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼। ਮੈਂ ਤੁਹਾਡੀ ਹੋਸਟ ਨੀਨਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। 14 ਅਗਸਤ 2024 30 ਸਾਵਨ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਟਲਾਂਟਾ ਜਾਰਜੀਆ ਤੋਂ ਸਰਦਾਰ ਅਜਾਇਬ ਸਿੰਘ ਮਾਂਜੀਰਾ ਵੱਲੋਂ। ਇਹਨਾਂ ਨੇ TV84 ਦੀ ਚੜ੍ਹਦੀ ਕਲਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਕਾਮਨਾ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਜਾਇਬ ਸਿੰਘ ਮਾਂਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਪਾਕਿਸਤਾਨੀ ਭੈਣ ਭਰਾਵਾਂ ਦੀ ਜਿਹੜਾ ਦੇਸ਼ ਹੈ ਅੱਜ ਆਜ਼ਾਦ ਆ, ਉਹਨਾਂ ਲਈ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਔਰ ਮੁਬਾਰਕ ਦਿਨ ਹੈ ਉਹਨਾਂ ਲਈ। ਸੋ ਅੱਜ 14 ਅਗਸਤ ਦਾ ਦਿਨ ਜਿਹੜਾ ਪਾਕਿਸਤਾਨ ਦੀ ਆਜ਼ਾਦੀ ਦੀ
78ਵੀਂ ਜਿਹੜੀ ਹੈ ਸਾਲਗਿਰਾ ਹੈ। ਸੋ ਅਸੀਂ ਆਪਣੇ ਜਿਹੜੇ तमाम ਪਾਕਿਸਤਾਨੀ ਭੈਣ ਭਰਾਵਾਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ। ਔਰ ਇਹ ਵੀ ਇੱਕ ਹਕੀਕਤ ਹੈ ਕਿ ਹਿੰਦੂਆਂ ਨੂੰ 1000 ਸਾਲ ਦੀ ਗੁਲਾਮੀ ਤੋਂ ਜਿਹੜਾ ਬਾਅਦ ਜਿਹੜੀ ਹੈ ਆਜ਼ਾਦ ਮੁਲਕ ਭਾਰਤ ਮਿਲਿਆ ਔਰ ਮੁਸਲਮਾਨਾਂ ਨੇ ਆਪਣੀ ਜਿਹੜੀ ਸਿਆਣੀ ਲੀਡਰਸ਼ਿਪ ਦੀ ਬਦੌਲਤ ਪਾਕਿਸਤਾਨ ਹਾਸਲ ਕੀਤਾ। ਪਰ ਸਿੱਖ ਕੌਮ ਆਪਣੀ ਜਿਹੜੀ ਬੂਝੜ ਲੀਡਰਸ਼ਿਪ ਦੀ ਬਦੌਲਤ ਫਿਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਹਿੰਦੂਆਂ ਦੀ ਗੁਲਾਮੀ ਵਿੱਚ ਆ ਫਸੀ। ਸੋ ਸਾਡੇ ਲਈ ਇਹ ਦਿਨ ਉਜਾੜਾ ਦਿਨ ਵੀ ਬਣ ਕੇ ਰਹਿ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ? ਸਭ ਤੋਂ ਪਹਿਲਾਂ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਕਿ ਅੱਜ ਟੈਕਨੀਕਲ ਗਲਿਚ ਜਿਹਨੂੰ ਕਿਹਾ ਜਾਂਦਾ ਉਹਦੀ ਵਜ੍ਹਾ ਕਰਕੇ ਪ੍ਰੋਗਰਾਮ ਲੇਟ ਸ਼ੁਰੂ ਹੋਇਆ। ਜੀ ਦੂਸਰਾ, ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਅਜੈਬ ਸਿੰਘ ਮਾਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੀ ਹਾਲੀਆ ਐਟਲਾਂਟਾ ਫੇਰੀ ਦੇ ਦੌਰਾਨ ਹੀ ਉਹਨਾਂ ਨੇ TV 84 ਦੇ ਲਈ ਕੰਟਰੀਬਿਊਟ ਕੀਤਾ। ਅਸੀਂ ਸਮੁੱਚੀਆਂ ਐਟਲਾਂਟਾ ਦੀਆਂ ਸੰਗਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਹ ਸਾਡੇ ਲਈ ਹਮੇਸ਼ਾ ਹੀ ਉਤਸ਼ਾਹ ਵਾਲੀ ਗੱਲ ਹੁੰਦੀ ਹੈ ਜਦੋਂ ਕਿ ਵੀਰ ਭੈਣਾਂ ਆ ਕੇ TV 84 ਦੇ ਵਿਊਅਰ ਹੋਣ ਦਾ ਜਿਹੜਾ ਉਹ ਸਾਨੂੰ ਦੱਸ ਕੇ ਸਾਡਾ ਹੌਸਲਾ ਵੀ ਵਧਾਉਂਦੇ ਨੇ ਔਰ ਉਹ ਇਹ ਵੀ ਮਹਿਸੂਸ ਕਰਦੇ ਨੇ ਕਿ ਇਸ ਕਿਸਮ ਦੇ ਪ੍ਰੋਗਰਾਮ ਜਿਹਦੇ 'ਚ ਕਿ ਸਿੱਖ ਨੈਰੇਟਿਵ ਸਿੱਖ ਬਿਰਤਾਂਤ ਸਿਰਜਿਆ ਜਾਂਦਾ ਹੈ ਔਰ ਰੋਜ਼ਾਨਾ 24 ਘੰਟੇ ਦੀਆਂ ਡਿਵੈਲਪਮੈਂਟਸ ਨੂੰ ਇੱਕ ਸਿੱਖ ਨੁਕਤਾ ਨਿਗਾਹ ਤੋਂ ਪੇਸ਼ ਕੀਤਾ ਜਾਂਦਾ ਹੈ, ਇਹ ਜਾਰੀ ਰਹਿਣੇ ਚਾਹੀਦੇ ਨੇ। ਹਾਲਾਂਕਿ ਜਿਉਂ-ਜਿਉਂ ਸੋਸ਼ਲ ਮੀਡੀਆ ਦਾ ਇੰਪੈਕਟ ਵੱਧਦਾ ਚਲਾ ਗਿਆ, ਡਿਜੀਟਲ ਮੀਡੀਆ ਆ ਗਿਆ, ਅਸੀਂ ਇਹ ਦੇਖ ਰਹੇ ਹਾਂ ਕਿ ਕਾਫੀ ਜਿਹੜਾ ਸਾਡੇ ਲਈ ਫਾਈਨੈਂਸ਼ੀਅਲ ਕਰੰਚ ਹੈ, ਕ੍ਰਾਈਸਿਸ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਵੀ ਇਸ ਨੂੰ ਅਸੀਂ ਆਤਮ ਨਿਰਭਰਤਾ ਕੀ ਹੁਣ ਬਣਨਾ ਹੈ ਤਾਂ ਅਸੀਂ ਪਹਿਲੇ ਦਿਨ ਤੋਂ ਹੀ ਇਹ ਅੰਦਾਜ਼ਾ ਹੋ ਗਿਆ ਸੀ। ਸ਼ੁਰੂ 'ਚ ਸਾਨੂੰ ਲੱਗਦਾ ਸੀ ਕਿ ਭਾਈ ਅਸੀਂ ਇਹਨੂੰ ਐਜ਼ ਏ ਬਿਜ਼ਨਸ ਐਂਟਰਪ੍ਰਾਈਜ਼ ਰਨ ਕਰ ਸਕੀਏ, ਐਡਾਂ ਤੇ ਬੇਸਡ ਹੋਏ ਜਾਂ ਅਦਰਵਾਈਜ਼ ਜਿਹੜੇ ਨੇ ਹੋਣ, ਲੇਕਿਨ ਅਸੀਂ ਬਹੁਤ ਜਲਦੀ ਇਹ ਸਾਨੂੰ ਸਮਝ ਆ ਗਈ ਸੀ ਕਿ ਜਦੋਂ ਤੁਸੀਂ ਇੱਕ ਸਿਧਾਂਤਕ ਨੁਕਤਾ ਨਿਗਾਹ ਤੇ ਖਲੋ ਕੇ ਔਰ ਪੋਲੀਟੀਕਲ ਐਡਵੋਕੇਸੀ ਜਿਹੜੀ ਨਿਰੋਲ ਪੰਥਕ ਘਰ ਕੌਮੀ ਘਰ ਖਾਲਿਸਤਾਨ ਦੀ ਹੈ ਗੱਲ ਕਰਨੀ ਹੈ ਤੇ ਫਿਰ ਨਾ ਤੁਹਾਨੂੰ ਬਿਜ਼ਨਸ ਵਾਲਿਆਂ ਨੇ ਐਡਾਂ ਦੇਣੀਆਂ ਨੇ, ਨਾ ਕੋਈ ਹੋਰ ਵੀ ਜਿਹੜੇ ਆਪਣੇ ਆਪ ਨੂੰ ਸਿੱਖੀ ਦਾਇਰਾ ਕਾਰ 'ਚ ਵੀ ਕਹਾਉਣ ਵਾਲੇ ਨੇ ਉਹਨਾਂ ਨੂੰ ਵੀ ਇੱਕ ਖੌਫ ਜਾਂ ਡਰ ਰਹਿੰਦਾ ਹੈ ਜਿਹਦੇ 'ਚ ਗੁਰਦੁਆਰਿਆਂ ਦੀਆਂ ਮੈਨੇਜਮੈਂਟਾਂ ਵੀ ਸ਼ਾਮਲ ਨੇ। ਤੇ ਅਸੀਂ ਆਪਣੇ ਪੰਥ ਨੂੰ ਪਿਆਰ ਕਰਨ ਵਾਲੇ ਵੀਰਾਂ ਭੈਣਾਂ ਦੀ ਜਿਹੜੀ ਫੋਰਸ ਹੈ ਜਾਂ ਉਹਨਾਂ ਦੀ ਤਾਕਤ ਹੈ ਉਸ ਦੇ ਉੱਤੇ ਰਿਲਾਈ ਕਰਦੇ ਹਾਂ ਔਰ ਇਹੀ ਵਜ੍ਹਾ ਹੈ ਕਿ ਇਹਨਾਂ 12 ਸਾਲਾਂ ਦੇ ਪੀਰੀਅਡ 'ਚ ਅਸੀਂ ਜੇ ਆਪਣੀ ਆਜ਼ਾਦ ਆਵਾਜ਼ ਰੱਖ ਪਾਏ, ਕੋਈ ਸਿਧਾਂਤਕ ਸਮਝੌਤਾ ਨਹੀਂ ਕੀਤਾ, ਕੋਈ ਜੰਤਰੀ ਮੰਤਰੀ ਤੰਤਰੀ ਦੀ ਐਡ ਜਿਹੜੀ ਹੈ ਅਸੀਂ ਨਹੀਂ ਲਈ। ਨਹੀਂ ਤਾਂ ਇੱਕ ਅੱਧਾ ਜੰਤਰੀ ਇੱਕ ਅੱਧਾ ਮੰਤਰ ਵਾਲਾ ਤੇ ਤੰਤਰ ਵਾਲੇ ਤੇ ਉਹ ਅਜਮੇਰੀ ਬਾਬੇ ਤੋਂ ਲੈ ਕੇ ਫਰੋਡੀਏ ਕਿੰਨੇ ਨੇ ਜੋਤਸ਼ੀ ਔਰ ਅੱਜ ਕੱਲ੍ਹ ਸਾਰੇ ਜਿਹੜੇ ਨੇ ਸਿੱਖ ਚੈਨਲਾਂ ਦੇ ਉੱਤੇ ਉਹ ਬੈਠੇ ਹੁੰਦੇ ਨੇ ਔਰ ਲੁੱਟ ਰਹੇ ਹੁੰਦੇ ਨੇ ਤੇ ਉਹ ਤੁਹਾਨੂੰ ਮੂੰਹ ਮੰਗੇ ਪੈਸੇ ਦੇਣ ਨੂੰ ਵੀ ਤਿਆਰ ਹੁੰਦੇ ਨੇ। ਲੇਕਿਨ ਅਸੀਂ ਇਹ ਪਹਿਲੇ ਦਿਨ ਤੋਂ ਹੀ ਇਸ ਗੱਲ ਨੂੰ ਡਿਸਾਈਡ ਕੀਤਾ ਸੀ ਕਿ ਜਿੰਨੀ ਦੇਰ ਵੀ ਅਸੀਂ ਇਸ ਨੂੰ ਰਨ ਕਰਾਂਗੇ ਪੰਥਕ ਸਿਧਾਂਤਾਂ ਦੇ ਮੁਤਾਬਕ ਨਿਰੋਲ ਪੰਥਕ ਏਜੰਡਾ ਔਰ ਕੌਮੀ ਘਰ ਖਾਲਿਸਤਾਨ ਨੂੰ ਜਿਹੜਾ ਸਮਰਪਿਤ ਹੋ ਕੇ ਸੋ ਅਸੀਂ ਵੀਰ ਅਜੈਬ ਸਿੰਘ ਮਾਨ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵਰੇ ਭਾਵੇਂ ਅੱਜ 77 ਹੋਏ ਨੇ, 1947 ਨੂੰ ਕੱਟ ਆਫ ਡੇਟ ਰੱਖਦੇ ਆ ਜਿਹੜਾ 14 ਅਗਸਤ ਦਾ ਦਿਨ ਹੈ ਇਹ ਪਾਕਿਸਤਾਨ ਦਾ ਆਜ਼ਾਦੀ ਦਿਵਸ ਇਸ ਲਈ ਹੈ ਕਿਉਂਕਿ ਹਾਲਾਂ ਇੱਕੋ ਵੇਲੇ ਹੀ ਬ੍ਰਿਟਿਸ਼ ਨੇ ਜਿਹੜਾ ਇਹ ਮੰਨੀ ਪਾਕਿਸਤਾਨ ਦੀ ਮੰਗ ਵੀ ਔਰ ਸਬ ਕੰਟੀਨੈਂਟ ਨੂੰ ਜਿਹੜਾ ਉਹ ਦੋ ਹਿੱਸਿਆਂ 'ਚ ਵੰਡਣ ਦਾ ਫੈਸਲਾ ਕੀਤਾ। ਪਰ ਪਹਿਲਾ ਜਿਹੜਾ ਮਾਊਂਟ ਬੈਟਨ ਜਿਹੜਾ ਗਵਰਨਰ ਜਨਰਲ ਉਸ ਤੋਂ ਬਾਅਦ ਵੀ ਰਿਹਾ ਇੰਡੀਆ ਦਾ, ਪਾਕਿਸਤਾਨ ਨੇ ਤੇ ਮੁਹੰਮਦ ਅਲੀ ਜਿਨ੍ਹਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਵੀ ਨਹੀਂ ਜਿਹੜਾ ਗਵਰਨਰ ਜਨਰਲ ਉਹ ਮੈਂ ਹੀ ਬਣਾਂਗਾ। ਸੋ ਮਾਊਂਟ ਬੈਟਨ ਚਾਹੁੰਦਾ ਸੀ ਦੋਨਾਂ ਦਾ ਹੀ ਰਹਿਣਾ ਪਰ ਉਹਨਾਂ ਨੇ ਉਹਨੂੰ ਘਾਹ ਨਹੀਂ ਸੀ ਪਾਇਆ। ਸੋ ਮਾਊਂਟ ਬੈਟਨ ਨੇ ਉਦੋਂ ਅਜੇ ਇਸਲਾਮਾਬਾਦ ਨਹੀਂ ਸੀ ਬਣਿਆ, ਪਾਕਿਸਤਾਨ ਦੀ ਰਾਜਧਾਨੀ ਕਰਾਚੀ ਸੀ। ਸੋ ਮਾਊਂਟ ਬੈਟਨ ਆਪਣੀ ਵਾਈਫ ਐਡਵਿਨਾ ਦੇ ਨਾਲ ਦਿੱਲੀ ਤੋਂ ਫਲਾਈ ਕਰਕੇ ਕਰਾਚੀ ਗਿਆ ਔਰ ਉੱਥੇ ਉਹਨੇ 14 ਮਾਰਚ ਨੂੰ ਜਿਹੜਾ ਉਹ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੂੰ ਗਵਰਨਰ ਜਨਰਲ ਦੀ ਸਹੁੰ ਚੁਕਾਈ
ਔਰ ਇਸ ਤਰ੍ਹਾਂ ਪਾਕਿਸਤਾਨ ਦਾ ਆਜ਼ਾਦੀ ਦਿਨ 14 ਅਗਸਤ ਬਣਿਆ ਔਰ ਉੱਥੋਂ ਫਿਰ ਉਹ ਫਲਾਈ ਕਰਕੇ ਭਾਰਤ ਆਇਆ। ਔਰ ਇੱਧਰ ਜਿਵੇਂ ਫਰੀडम ਐਟ ਮਿਡਨਾਈਟ ਦੇ ਪੱਤਰਕਾਰਾਂ ਨੇ ਵੀ ਇਹ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਇਹਨਾਂ ਨੇ ਹੁਣ ਬੇਸ਼ੱਕ ਕਹਿਣ ਨੂੰ ਅੱਜ ਅਸੀਂ ਹਿੰਦੂਤਵਾ ਜਾਂ ਬ੍ਰਾਹਮਣਵਾਦ ਜਾਂ ਦੂਸਰੀ ਗੱਲ ਕਰਦੇ ਹਾਂ, ਪਰ ਈਵਨ ਉਸ ਪੀਰੀਅਡ 'ਚ ਜਦੋਂ ਅਜੇ ਗਾਂਧੀ ਅਰਾਊਂਡ ਸੀ, ਨਹਿਰੂ ਅਰਾਊਂਡ ਸੀ, ਇਹ ਜੋਤਸ਼ੀਆਂ ਤੋਂ ਮਹੂਰਤ ਕਢਾਇਆ ਗਿਆ ਸੀ। ਬ੍ਰਾਹਮਣਵਾਦ ਦੀ ਫਾਊਂਡੇਸ਼ਨ ਤਾਂ ਉਸੇ ਦਿਨ ਹੀ ਰੱਖ ਦਿੱਤੀ ਗਈ ਸੀ ਔਰ ਜੋਤਸ਼ੀਆਂ ਨੇ 14 ਤੇ 15 ਅਗਸਤ ਦੀ ਜਿਹੜੀ ਦਰਮਿਆਨੀ ਰਾਤ ਹੈ ਮਿਡਨਾਈਟ, ਉਸ ਨੂੰ ਸ਼ੁਭ ਮਹੂਰਤ ਦੱਸਿਆ ਸੀ। ਇਸ ਲਈ ਭਾਰਤ ਦਾ ਜਿਹੜਾ ਤਿਰੰਗਾ ਫਹਿਰਾਇਆ ਗਿਆ ਜਾਂ ਭਾਰਤ ਦਾ ਆਜ਼ਾਦੀ ਦਿਨ 14 ਅਗਸਤ ਦੀ ਜਦੋਂ ਐਂਡ ਹੁੰਦਾ ਡੇ ਔਰ ਮਿਡਨਾਈਟ ਤੋਂ ਬਾਅਦ ਜਿਹੜਾ ਸ਼ੁਰੂ ਹੁੰਦਾ 15 ਅਗਸਤ ਦਾ ਦਿਨ, ਉਸ ਵੇਲੇ ਤਿਰੰਗਾ ਚਲਾਇਆ ਗਿਆ ਸੀ। ਇਸ ਤਰ੍ਹਾਂ ਨਾਲ ਦੋਨਾਂ ਹੀ ਮੁਲਕਾਂ ਦੇ ਜਿਹੜੇ ਆਜ਼ਾਦੀ ਦਿਵਸ ਨੇ ਉਹ ਅੱਡ-ਅੱਡ ਨੇ। ਸੋ ਅੱਜ ਕਿਉਂਕਿ 14 ਅਗਸਤ ਦਾ ਦਿਨ ਪਾਕਿਸਤਾਨ ਦਾ ਯੌਮੇ ਆਜ਼ਾਦੀ ਹੈ, ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ। ਇਹ ਉਹਨਾਂ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਕੋਲ ਸੱਚਮੁੱਚ ਜਿਹਨੂੰ ਅਸੀਂ ਕਾਇਦ ਕਹਿ ਸਕਦੇ ਹਾਂ, ਕਾਇਦ ਲੀਡਰ ਨੂੰ ਕਹਿੰਦੇ ਨੇ, ਤੇ ਜਦੋਂ ਕਾਇਦੇ ਆਜ਼ਮ ਕਿਹਾ ਜਾਂਦਾ ਤੇ ਜ਼ਾਹਰ ਹੈ ਕਿ ਲੀਡਰਾਂ ਦਾ ਲੀਡਰ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੁਹੰਮਦ ਅਲੀ ਜਿਨ੍ਹਾਂ ਇੱਕ ਦਿਨ ਲਈ ਵੀ ਜੇਲ੍ਹ ਨਹੀਂ ਗਏ, ਉਹਨਾਂ ਨੇ ਕੋਈ ਐਸੇ ਆਪਣੇ ਲੋਕਾਂ ਨੂੰ ਕੋਈ ਮੋਰਚਿਆਂ 'ਚ ਨਹੀਂ ਫਸਾਇਆ, ਜੇਲ੍ਹਾਂ 'ਚ ਨਹੀਂ ਫਸਾਇਆ, ਕੋਈ ਕਾਲੇ ਪਾਣੀ ਨਹੀਂ ਭਿਜਵਾਇਆ, ਕੋਈ ਫਾਂਸੀਆਂ ਤਾਂ ਨਹੀਂ ਚੜਵਾਇਆ, ਔਰ ਆਪਣੀ ਲਿਆਕਤ, ਬੁੱਧੀ ਔਰ ਕਾਂਗਰਸ ਦੇ, ਗਾਂਧੀ, ਨਹਿਰੂ ਦੇ ਸਾਰੇ ਜਿਹੜੇ ਖੇਖਣ ਨੇ ਉਹਨਾਂ ਨੂੰ ਉਹ ਚੰਗੀ ਤਰ੍ਹਾਂ ਸਮਝਦਾ ਸੀ। ਔਰ ਇਹੀ ਕਾਰਨ ਸੀ ਕਿ ਉਹਨਾਂ ਦੀ ਇੱਕ ਕੋਟ ਜਿਹੜੀ ਕਿਤੇ ਸਰ ਕਪੂਰ ਸਿੰਘ ਹੋਰਾਂ ਨੇ ਕੋਟ ਕੀਤੀ ਹੈ ਕਿ ਜਦੋਂ ਉਹਨਾਂ ਨੇ ਗਾਂਧੀ ਬਾਰੇ ਕਿਹਾ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਕਿ ਜਦੋਂ ਵੀ ਮੈਨੂੰ ਮਿਲਣ ਆਇਆ ਧੋਖਾ ਦੇਣ ਆਇਆ। ਸੋ ਜ਼ਾਹਰ ਹੈ ਕਿ ਅੰਗਰੇਜ਼ ਜਿਨ੍ਹਾਂ ਨੂੰ ਪਸੰਦ ਨਹੀਂ ਸੀ ਕਰਦੇ, ਕਿਉਂਕਿ ਆਊਟਰਾਈਟ ਔਰ ਕਲੀਅਰ ਜਿਹੜਾ ਥਾਟ ਸੀ ਔਰ ਉਹ ਆਪਣੀ ਗੱਲ ਜਦੋਂ ਲਾਸਟ ਮੀਟਿੰਗ 'ਚ ਜਦੋਂ ਮਾਊਂਟਬੈਟਨ ਔਰ ਇਹ ਸਾਰਿਆਂ ਦੇ ਨਾਲ ਇਹਨਾਂ ਦਾ ਲਾਸਟ ਕਾਂਗਰਸ ਔਰ ਮੁਸਲਿਮ ਲੀਗ ਦਾ ਮੀਟਿੰਗ ਹੋਈ ਔਰ ਉਦੋਂ ਮਾਊਂਟਬੈਟਨ ਨੇ ਕਿਹਾ ਕਿ ਜੀ ਮਿਸਟਰ ਜਿਨਾ, ਕਿਉਂਕਿ ਉਹ ਚਾਹੁੰਦੇ ਸੀ ਵੀ ਜੇ ਪਾਕਿਸਤਾਨ ਨਾ ਬਣਾਇਆ ਜਾਏ, ਉਹਨੇ ਕਿਹਾ ਮਿਸਟਰ ਜਿਨਾ ਦਿਸ ਇਜ਼ ਯੋਰ ਲਾਸਟ ਚਾਂਸ ਔਰ ਐਕਸੈਪਟ ਇਟ ਔਰ ਲੀਵ ਇਟ। ਉਹਨਾਂ ਨੇ ਆਪਣਾ ਬਰੀਫ ਕੇਸ ਚੁੱਕਿਆ ਔਰ ਉਹਨੇ ਕਿਹਾ ਕਿ ਵਟ ਮਸਟ ਬੀ ਕਿ ਜੋ ਹੋਣਾ ਚਾਹੀਦਾ ਔਰ ਪਾਕਿਸਤਾਨ ਐਂਡ ਨਥਿੰਗ ਲੈਸ ਦੈਨ ਪਾਕਿਸਤਾਨ। ਸੋ ਜਿਸ ਕਲੈਰਿਟੀ ਨਾਲ ਉਹਨਾਂ ਨੇ, ਮੈਂ ਤਾਂ ਅਕਸਰ ਇਹ ਕਹਿੰਦਾ ਹਾਂ ਕਿ ਵੀ ਜਿਨ੍ਹਾਂ ਨੇ ਪਾਕਿਸਤਾਨ ਕਾਂਗਰਸ ਔਰ ਅੰਗਰੇਜ਼ਾਂ ਦੇ ਜਬਾੜੇ ਚੋਂ ਖਿੱਚ ਕੇ ਕੱਢਿਆ, ਜਿਸ ਨੂੰ ਕਹਿੰਦੇ ਟੂ ਡਰਾ ਦਾ ਵਿਕਟਰੀ ਆਊਟ ਆਫ ਦਾ ਜਾਜ਼ ਆਫ ਡਿਫੀਟ, ਕਿ ਵੀ ਜਿਹੜੇ ਜਬਾੜੇ ਸੀ ਉਹਨਾਂ ਦੇ ਵਿੱਚ ਹਾਰ ਸੀ ਪਰ ਉਹਨਾਂ ਚੋਂ ਖਿੱਚ ਕੇ ਜਿੱਤ ਕੱਢੀ। ਔਰ ਕੱਲਾ ਇਹ ਹੀ ਨਹੀਂ ਸੀ, ਜਿਵੇਂ ਅੱਜ ਵੀ ਅਸੀਂ 77 ਸਾਲ ਬੀਤਣ ਬਾਅਦ ਆਪਣੇ ਲੋਕਾਂ ਤੋਂ ਖਾਲਿਸਤਾਨ ਦੇ ਅਗੇਂਸਟ ਆਰਗੂਮੈਂਟ ਸੁਣਦੇ, ਉਸ ਜ਼ਮਾਨੇ 'ਚ ਵੀ ਅੰਦਾਜ਼ਾ ਲਾਓ ਕਿ ਜਿੱਥੇ ਇਸ ਕਿਸਮ ਦੇ ਡਾਕਟਰ ਜ਼ਾਕਿਰ ਹੁਸੈਨ ਜਾਂ ਮੌਲਾਨਾ ਅਬੁਲ ਕਲਮ ਆਜ਼ਾਦ ਔਰ ਈਵਨ ਖਾਨ ਅਬਦੁਲ ਗਫਾਰ ਖਾਨ ਵਰਗੇ ਔਰ ਦੂਸਰੇ ਬੜੇ ਹੈਵੀ ਵੇਟ ਲੀਡਰ ਜਿਹੜੇ ਅਗੇਂਸਟ ਸੀ, ਇਸ ਲਈ ਨਹੀਂ ਅਗੇਂਸਟ ਸੀ ਕਿ ਬਈ ਉਹਨਾਂ ਨੂੰ ਕੋਈ ਉਹ ਇਸਲਾਮ ਨੂੰ ਪਿਆਰ ਨਹੀਂ ਸੀ ਕਰਦੇ, ਉਹ ਵੀ ਇਵੇਂ ਹੀ ਟਰਸਟ ਕਰਦੇ ਸੀ ਗਾਂਧੀ, ਨਹਿਰੂ ਤੇ ਜਾਂ ਸੈਕੂਲਰ ਇੰਡੀਆ ਦੇ ਕਾਨਸੈਪਟ ਤੇ। ਜਿਵੇਂ ਕਿ ਅੱਜ ਸਾਡਾ ਇੱਕ ਤਬਕਾ ਜਿਹੜਾ ਉਹਨੂੰ ਲੱਗਦਾ ਕਿ ਵੀ ਪਤਾ ਨਹੀਂ ਖਾਲਿਸਤਾਨ ਬਣਨ ਨਾਲ ਕਿਹੜੀ ਥੀਓਕ੍ਰੈਟਿਕ ਸਟੇਟ ਜਾਂ ਕਿਹੜੇ ਤਾਲਿਬਾਨ ਆ ਜਾਣੇ ਨੇ, ਔਰ ਉਹ ਵੀ ਇਹੀ ਸੋਚਦੇ ਸੀ। ਲੇਕਿਨ ਜਿਨ੍ਹਾਂ ਨੇ ਗੱਲ ਕਲੀਅਰ ਕਰ ਦਿੱਤੀ ਔਰ ਉਹੀ ਉਸ ਲੈਵਲ ਦੇ ਇੰਟੈਲੈਕਚੁਅਲ, ਜਿਵੇਂ ਅੱਜ ਜਿਹੜੇ ਸਾਨੂੰ ਕਹਿਣਗੇ ਜੀ ਇਹ ਬਫਰ ਤਾਂ ਹੋਏਗੀ, ਲੈਂਡ ਲੌਕਡ ਸਟੇਟ ਹੋਏਗੀ, ਸਮੁੰਦਰ ਨਹੀਂ ਲੱਗਦਾ, ਟਰੱਕ ਕਿੱਥੇ ਖੜੇ ਕਰਾਂਗੇ, ਫਲਾਣਾ ਕਿਵੇਂ ਹੋਏਗਾ, ਇਵੇਂ ਹੀ ਉਸ ਵੇਲੇ ਦੇ ਜਿਹੜੇ ਮੁਸਲਮਾਨ ਇੰਟੈਲੈਕਚੁਅਲ ਜਿਹੜੇ ਖਾਸ ਤੌਰ ਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ ਦੇ ਗ੍ਰੈਜੂਏਟ ਸੀ ਔਰ ਆਪਣੇ ਆਪ ਨੂੰ ਵੱਡੇ ਇੰਟੈਲੈਕਚੁਅਲ ਕਹਾਉਂਦੇ ਸੀ, ਉਹ ਕਹਿੰਦੇ ਸੀ ਜੀ ਅਸੀਂ ਪਾਕਿਸਤਾਨ ਕਿਵੇਂ ਸਰਵਾਈਵ ਕਰੇਗਾ, ਸਾਨੂੰ ਤਾਂ ਜਿਹੜਾ ਨਾ ਅਨਾਜ ਹੋਏਗਾ ਨਾ ਅਸੀਂ ਤਾਂ ਕਲੈਪਸ ਹੋ ਜਾਵਾਂਗੇ, ਸਾਨੂੰ ਵਾਪਸ ਮਰਜ ਇਹ ਕਰ ਲੈਣਗੇ। ਤੇ ਜਿਨ੍ਹਾਂ ਦੇ ਪੋਪੂਲਰ ਲਫ਼ਜ਼ ਨੇ, ਉਹਨਾਂ ਨੇ ਜੇਬ 'ਚੋਂ ਰੁਮਾਲ ਕੱਢਿਆ, ਉਹਨਾਂ ਨੇ ਕਿਹਾ ਭਾਵੇਂ ਇੱਕ ਰੁਮਾਲ ਜਿੰਨਾ ਹੋਏ ਔਰ ਸਾਨੂੰ 24 ਘੰਟੇ 'ਚ ਭਾਵੇਂ ਇੱਕ ਵੇਲੇ ਖਾਣ ਨੂੰ ਮਿਲੇ, ਲੇਕਿਨ ਪਾਕਿਸਤਾਨ ਤੋਂ ਬਿਨਾਂ ਜਿਹੜਾ
ਸਾਡੀ ਕੋਈ ਮੰਗ ਨਹੀਂ ਹੈ। ਮੈਂ ਇਹ ਗੱਲ ਇਸ ਲਈ ਰਿਮਾਈਂਡ ਕਰਵਾ ਰਿਹਾ ਕਿ ਬਹੁਤ ਵਾਰ ਤੁਹਾਡੀ ਨਿੱਜੀ ਜ਼ਿੰਦਗੀ 'ਚ ਵੀ ਉਹ ਮੌਕੇ ਹੁੰਦੇ ਨੇ ਜਦੋਂ ਕਲੈਰਿਟੀ ਦੇ ਨਾਲ ਤੁਹਾਨੂੰ ਸਟੈਂਡ ਲੈਣਾ ਚਾਹੀਦਾ। ਉਦੋਂ ਜੇ ਤੁਸੀਂ ਇਫ ਐਂਡ ਬਟ ਕਰ ਲਓ, ਕਿੰਤੂ ਤੇ ਪਰੰਤੂ ਕਰਨ ਲੱਗ ਜਾਓ ਤੇ ਗੱਲ ਮੁੱਕ ਜਾਂਦੀ ਹੈ, ਜੋ ਸਾਡੀ ਲੀਡਰਸ਼ਿਪ ਦਾ ਹਾਲ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ ਵਰਸਟ ਸਫਰਰ ਹੈ। ਸਿੱਖ ਲੀਡਰਸ਼ਿਪ ਦਾ ਮੌਕਫ ਜਿਹੜਾ 1930 ਤੱਕ ਤਾਂ ਠੀਕ ਸੀ, ਜਦੋਂ ਉਹ ਯੂਨਾਈਟਿਡ ਇੰਡੀਆ ਹੀ ਚਾਹੁੰਦੇ ਸੀ ਕਿ ਭਾਈ ਡਿਵੀਜ਼ਨ ਨਾ ਹੋਏ, ਔਰ ਇਸ ਲਈ ਕਿਉਂਕਿ ਸਾਡੀ ਹਾਲਤ ਇਸ ਕਿਸਮ ਦੀ ਸੀ ਜਿੱਥੇ ਪੰਜਾਬ ਦੇ ਭਾਵੇਂ 29 ਜ਼ਿਲ੍ਹੇ ਸਨ, ਅਸੀਂ ਕਿਸੇ ਜ਼ਿਲ੍ਹੇ ਦੇ ਵਿੱਚ ਵੀ ਮੈਜੋਰਿਟੀ ਨਹੀਂ ਸੀ। ਇੱਕ ਥਾਂ ਪਾਪੂਲੇਸ਼ਨ ਇਕੱਠੀ ਨਹੀਂ, ਕੁੱਲ ਪੰਜਾਬ ਦੀ ਪਾਪੂਲੇਸ਼ਨ ਦਾ 13% ਦੇ ਕਰੀਬ ਸਿੱਖ ਆਬਾਦੀ ਸੀ। ਜਿਹੜੀਆਂ 7-8 ਸਿੱਖ ਸਟੇਟਾਂ ਸੀ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਇਹਨਾਂ ਦਾ ਕੀ ਬਣਨਾ ਹੈ, ਸਟੇਟਾਂ ਦਾ ਕੀ ਬਣਨਾ ਹੈ, ਇਹ ਤਾਂ 47 ਤੋਂ ਬਾਅਦ ਤੱਕ ਪਤਾ ਵੀ ਨਹੀਂ ਸੀ, ਨਾ ਇੰਡੀਆ ਵਾਲਿਆਂ ਨੂੰ ਪਤਾ ਸੀ, ਨਾ ਪਾਕਿਸਤਾਨ ਵਾਲਿਆਂ ਨੂੰ ਪਤਾ ਸੀ। ਸੋ ਉਹਨਾਂ ਹਾਲਾਤਾਂ 'ਚ ਪਰ ਜਦੋਂ 1940 ਤੱਕ ਪਹੁੰਚਦੇ ਹਾਂ, ਹਾਲਾਤ ਬਦਲਣੇ ਸ਼ੁਰੂ ਹੋਏ। 23 ਮਾਰਚ 1940 ਨੂੰ ਪਾਕਿਸਤਾਨ ਜਿਹੜੀ ਲਾਹੌਰ ਡੈਕਲੇਰੇਸ਼ਨ ਹੈ ਉਹ ਹੋ ਜਾਂਦੀ ਹੈ। 46 ਤੱਕ ਪਹੁੰਚਦੇ ਹਾਂ, ਨਜ਼ਰ ਆ ਰਿਹਾ ਕਿ ਭਾਈ ਅੰਗਰੇਜ਼ ਸੈਕੰਡ ਵਰਲਡ ਵਾਰ ਮੁੱਕ ਗਿਆ, ਕਰਜ਼ਾਈ ਹੋ ਗਏ ਨੇ। ਉਹ ਹਿੰਟ ਵੀ ਤੁਹਾਨੂੰ ਥਰੋ ਕਰ ਰਹੇ ਨੇ। ਕੱਲ੍ਹ ਸਰ ਕਪੂਰ ਸਿੰਘ ਹੋਰਾਂ ਦੀ ਜ਼ਿੰਦਗੀ 'ਤੇ ਗੱਲ ਕਰਦੇ ਹਾਂ, ਅਸੀਂ ਗੱਲ ਕੀਤੀ ਸੀ ਕਿ 6 ਮੌਕੇ ਜਦੋਂ ਤੋਂ ਸਰ ਕ੍ਰਿਪਸ ਮਿਸ਼ਨ ਜਾਂ ਕੈਬਨਿਟ ਮਿਸ਼ਨ ਆਇਆ ਔਰ ਐਂਡ ਤੱਕ ਲਾਰਡ ਵਾਵਲ ਔਰ ਬਾਅਦ ਦੇ ਵਿੱਚ ਤਾਂ ਮਾਊਂਟਬੈਟਨ ਦਾ ਬਾਅਦ ਦੇ ਵਿੱਚ ਆਇਆ, ਇਹ ਸਾਰੇ ਦੇ ਚੱਲਦੇ ਆ ਜਿਹੜੇ ਉਹ ਸਿੱਖ ਲੀਡਰਸ਼ਿਪ ਦੇ ਕੋਲ ਸੀ। ਲੇਕਿਨ ਜਿਵੇਂ ਤੁਸੀਂ ਕਿਹਾ ਵੀ ਬੂਝੜ ਲੀਡਰਸ਼ਿਪ, ਉੱਲੂ ਬੂਝੜ, ਕਿਉਂਕਿ ਇੱਕ ਪਾਸੇ ਉਹ ਹੁੰਦਾ ਜਿਹੜਾ ਰਾਹਨੁਮਾ ਹੁੰਦਾ, ਜਿਸ ਨੂੰ ਅਸੀਂ ਰਾਹਬਰ ਕਹਿੰਦੇ ਹਾਂ, ਕਿ ਜਿਹੜਾ ਤੁਹਾਨੂੰ ਰਾਹ ਦੱਸਦਾ। ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਆਪਣੀ ਉਸ ਦੂਰਦਰਸ਼ਤਾ ਦੇ ਨਾਲ ਕਾਂਗਰਸ ਵਿਚਲਾ ਸੈਕੂਲਰਿਜ਼ਮ ਦਾ ਲਬਾਦਾ ਵੀ ਦੇਖ ਲਿਆ ਸੀ ਕਿ ਇਹਨਾਂ ਦੇ ਅੰਦਰ ਸ਼ੁੱਧ ਬਨਾਰਸੀ ਹਿੰਦੂ ਹੈ। ਉਹਨਾਂ ਨੇ ਦੇਖ ਲਿਆ ਸੀ ਕਿ ਭਾਈ ਕਿਸੇ ਵੀ ਹਾਲਾਂ ਉਹ ਕੋਈ ਬਹੁਤ ਵੱਡੇ ਉਸ ਕਿਸਮ ਦੇ ਕੋਈ ਜਨੂਨੀ ਜਿਹੜੇ ਨੇ ਉਹ ਧਰਮ ਦੇ ਪੈਰੋਕਾਰ ਨਹੀਂ ਸੀ। ਉਹ ਤਾਂ ਇੱਕ ਜੈਨੂਇਨਲੀ ਲਿਬਰਲ ਵੈਲਿਊਜ਼ ਵਾਲਾ ਬੰਦਾ ਸੀ, ਜਿਹਨੂੰ ਇੱਕ ਸਟੇਜ 'ਤੇ ਈਵਨ ਨਹਿਰੂ ਦੀ ਭੈਣ ਜਿਹੜੀ ਹੈ ਸਰੋਜਨੀ ਨਾਇਡੂ, ਉਹ ਹਿੰਦੂ ਮੁਸਲਿਮ ਯੂਨਿਟੀ ਦਾ ਐਂਬੈਸਡਰ ਕਹਿੰਦੇ ਸੀ। ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਇੱਕ ਟਰੂਲੀ ਸੈਕੂਲਰ ਇਨਸਾਨ ਕਿਵੇਂ ਇਸ ਨਤੀਜੇ 'ਤੇ ਪਹੁੰਚ ਗਿਆ ਕਿ ਭਾਈ ਨਹੀਂ, ਇਹ ਬਿਨਾਂ ਪਾਕਿਸਤਾਨ ਤੋਂ ਗੱਲ ਨਹੀਂ ਬਣਨੀ। ਹੁਣ ਇਹੀ ਸਫ਼ਰ, ਕਿਉਂਕਿ ਉਸ ਤੋਂ ਪਹਿਲਾਂ ਇਹ ਸਫ਼ਰ ਅਲਾਮਾ ਇਕਬਾਲ ਨੇ ਤੈਅ ਕੀਤਾ ਸੀ। ਉਹੀ ਅਲਾਮਾ ਇਕਬਾਲ ਜਿਹੜਾ ਇਹ ਤਰਾਨਾ ਲਿਖਦਾ ਕਿ ਸਾਰੇ ਜਹਾਂ ਸੇ ਅੱਛਾ ਹੈ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ हैं इसकी ये गुलिस्तान हमारा। ਹੁਣ ਉਹੀ ਅਲਾਮਾ ਇਕਬਾਲ ਜਿਹੜਾ ਵਤਨ ਜਿਹੜਾ ਜਿਸ ਨੂੰ ਕਹਿੰਦਾ ਕਿ ਭਾਈ ਹਰ ਜਿਹੜਾ ਮੇਰੇ ਵਤਨ ਦਾ ਹਰ ਜ਼ਰਾ ਹੀ ਜਿਹੜਾ ਉਹ ਦੇਵਤਾ ਹੈ, ਔਰ ਰਾਮਚੰਦਰ ਨੂੰ ਵੀ ਇਮਾਮੇ ਹਿੰਦ ਕਰਕੇ ਐਡਰੈਸ ਕੀਤਾ ਹੋਇਆ ਉਹਨਾਂ ਨੇ। ਤੇ ਉਹ ਕੀ ਹਾਲਾਤ ਨੇ, ਕਿਉਂਕਿ ਅਲਾਮਾ ਇਕਬਾਲ ਤਾਂ 1930 'ਚ ਹੀ ਚੜ੍ਹਾਈ ਕਰ ਜਾਂਦੇ ਨੇ ਕਿ ਜਦੋਂ ਉਹ ਇਹ ਕਹਿਣ 'ਤੇ ਮਜਬੂਰ ਹੁੰਦੇ ਨੇ कि शर्म सी आती है मुझको इसको वतन कहते हुए, कि भाई ये वतन है। ਹੁਣ ਇਹਨਾਂ ਹਾਲਾਤਾਂ 'ਚ ਜੇ 1930 ਤੱਕ ਪਹੁੰਚਦੇ ਹਾਂ, ਅਲਾਮਾ ਇਕਬਾਲ ਔਰ ਅਲਾਮਾ ਇਕਬਾਲ ਹੀ ਇਨਫੈਕਟ ਫਿਰ ਇੱਕ ਮੈਂਟਰ ਵੀ ਬਣ ਜਾਂਦੇ ਨੇ, ਇੰਟੈਲੈਕਚੁਅਲ ਮੈਂਟਰ ਮਿਸਟਰ ਜਿਨ੍ਹਾਂ ਦੇ, ਕਿ ਉਹ ਉਹਨਾਂ ਨੂੰ ਤਿਆਰ ਕਰਦੇ ਨੇ ਇਸ ਲਈ। ਹਾਲਾਂ 1994 ਤੱਕ ਪਹੁੰਚਦੇ ਆ, ਉਹ ਤਾਂ ਇਸ ਦੁਨੀਆ ਤੋਂ ਜਾ ਚੁੱਕੇ ਸੀ। ਲੇਕਿਨ ਮੈਨੂੰ ਬਹੁਤ ਵਾਰੀ ਗੱਲ ਹੈਰਾਨੀ ਦਿੰਦੀ ਆ, ਜਿਵੇਂ ਮੈਂ ਸਰ ਕਪੂਰ ਸਿੰਘ ਹੋਰਾਂ ਦੀ ਜਦੋਂ ਵੀ ਲਿਖਤਾਂ ਉਹਨਾਂ ਦੀਆਂ ਪੜ੍ਹਦਾ ਕਿ ਕਈ ਚੀਜ਼ਾਂ ਜਿਹੜਾ ਇਸ ਨੂੰ ਤੁਸੀਂ ਹਿਸਟੋਰੀਕਲ ਡਾਇਲੌਗ 'ਚ ਦੇਖ ਸਕਦੇ ਹੋ। ਔਰ ਇੱਕ ਖੁਦ ਸਰ ਸਾਹਿਬ ਨੇ ਆਪਣਾ ਐਨਕਾਊਂਟਰ ਮਿਸਟਰ ਜਿਨ੍ਹਾਂ ਦੇ ਨਾਲ ਲਿਖਿਆ, ਕਿਉਂਕਿ ਸਰ ਕਪੂਰ ਸਿੰਘ ਜਿਹੜੇ ਨੇ ਉਹ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ UK ਦੇ ਵਿੱਚ ਇੰਗਲੈਂਡ ਦੇ ਵਿੱਚ ਪੜ੍ਹਦੇ ਸੀ। ਉਹਨਾਂ ਜ਼ਮਾਨੇ 'ਚ ਹਵਾਈ ਜਹਾਜ਼ ਨਹੀਂ ਸੀ ਹੁੰਦੇ, ਸਮੁੰਦਰੀ ਜਹਾਜ਼ਾਂ ਦੇ ਨਾਲ ਹੀ ਸਫ਼ਰ ਹੁੰਦਾ ਸੀ। ਔਰ ਮਿਸਟਰ ਜਿਨ੍ਹਾਂ ਜਿਹੜੇ ਲਿੰਕਨ ਇਨ UK ਦੇ ਵਿੱਚ ਉੱਥੇ ਪੜ੍ਹੇ ਹੋਏ ਸੀ, 2-3 ਸਾਲ ਉਹਨਾਂ ਨੇ ਈਵਨ UK 'ਚ ਪ੍ਰੈਕਟਿਸ ਵੀ ਕੀਤੀ। ਸੋ ਉਹਨਾਂ ਦਾ ਆਉਣ ਜਾਣ ਸੀ। ਸੋ ਜਹਾਜ਼ ਦੇ ਉੱਤੇ ਤਾਂ ਸੈਂਕੜਿਆਂ ਮੁਸਾਫਰ ਹੁੰਦੇ ਨੇ, ਡੈਕ ਦੇ ਉੱਤੇ ਤੁਸੀਂ ਬੈਠੇ ਦੂਸਰੇ ਹੋਏ। ਔਰ ਉਹਨਾਂ ਨੇ ਵੀ, ਕਿਉਂਕਿ ਸਰ ਕਪੂਰ ਸਿੰਘ ਆਪਣੇ ਸਿੱਖੀ ਸਰੂਪ ਕਰਕੇ ਵਿਲੱਖਣ ਸਨ, ਔਰ ਜਿਹੜਾ ਇੱਕ ਡਾਇਲੌਗ ਸਾਚੀ ਸਾਖੀ 'ਚ ਉਹਨਾਂ ਨੇ ਲਿਖਿਆ ਕਿ ਉਹਨਾਂ ਨੇ ਜਦੋਂ ਜਿਨ੍ਹਾਂ ਦੇ ਨਾਲ ਨੇ ਉਹਨਾਂ ਨੂੰ ਦੇਖਿਆ ਤੇ ਉਹਨਾਂ ਨੇ ਕਿਹਾ ਵੀ ਆ ਮੁੰਡਿਆ, ਕਿਉਂਕਿ ਇਹ ਤਾਂ ਸਟੂਡੈਂਟ ਹੀ ਸੀ, ਉਹ
ਕਿ ਤੈਨੂੰ ਪਾਣੀ ਧਾਣੀ ਪਿਆਵਾਂ ਤੇ ਜਾ ਕੇ ਬੈਠ ਗਏ। ਜੀ। ਔਰ ਜਿਹੜਾ ਸਵਾਲ ਉਹਨਾਂ ਨੇ ਜਿਨ੍ਹਾਂ ਨੇ ਕੀਤਾ, ਔਰ ਸਰ ਕਪੂਰ ਸਿੰਘ ਹੋਰਾਂ ਨੇ ਇਵੇਂ ਹੀ ਆਪਣੇ ਸਾਚੀ ਸਾਖੀ ਦੇ ਵਿੱਚ ਵੀ ਲਿਖਿਆ ਕਿ ਵੀ ਉਹਨਾਂ ਨੇ ਕਾਇਦੇ ਆਜ਼ਮ ਨੇ ਕਿਹਾ, ਕਿਉਂਕਿ ਉਹ ਅੰਗਰੇਜ਼ੀ 'ਚ ਹੀ, ਉਰਦੂ ਵੀ ਨਹੀਂ ਸੀ ਪ੍ਰੋਪਰਲੀ ਉਹ ਬੋਲ ਸਕਦੇ, ਤੇ ਪੰਜਾਬੀ ਜਾਂ ਦੂਜਾ ਬੇਸਿਕਲੀ ਭਾਵੇਂ ਉਹ ਗੁਜਰਾਤੀ ਸਨ, ਪਰ ਗੁਜਰਾਤੀ ਵੀ ਨਹੀਂ ਸੀ, ਅੰਗਰੇਜ਼ੀ ਉਹਨਾਂ ਦੀ ਮੇਨ ਸੀ ਔਰ ਉਹਦੇ ਤੇ ਪੂਰੀ ਕਮਾਂਡ ਸੀ। ਤੇ ਉਹਨਾਂ ਨੇ ਸਰ ਕਪੂਰ ਸਿੰਘ ਨੂੰ ਕਿਹਾ ਕਿ ਵੀ ਇਸਲਾਮ ਇਜ਼ ਹੋਲਡਿੰਗ ਦਾ ਰਾਈਟ ਹੈਂਡ ਆਫ ਦਾ ਸਿੱਖਿਜ਼ਮ, ਬਟ ਸਿੱਖਸ ਕੀਪ देयर ਫੇਸ ਟੁਵਰਡਸ ਦਾ ਹਿੰਦੂਜ਼, ਵਾਟ ਇਜ਼ ਦਾ ਰੀਜ਼ਨ? ਕਿ ਵੀ ਇਸਲਾਮ ਨੇ ਸਿੱਖੀ ਦਾ ਸੱਜਾ ਹੱਥ ਫੜਿਆ ਹੋਇਆ, ਮਤਲਬ ਸਿਧਾਂਤਕ, ਜਦੋਂ ਤੁਸੀਂ ਕਹਿੰਦੇ ਹੋ ਇੱਕ ਰੱਬ 'ਚ ਯਕੀਨ ਰੱਖਣਾ, ਬੁੱਤ ਪ੍ਰਸਤੀ ਨਹੀਂ ਹੈ, ਜ਼ਾਤ ਪਾਤ ਰਹਿਤ ਸਮਾਜ ਦੀ ਗੱਲ ਹੈ। ਉਹਨਾਂ ਨੇ ਕਿਹਾ ਵੀ ਜਿਹੜੇ ਸਿਧਾਂਤ ਨੇ, ਪ੍ਰਿੰਸੀਪਲਸ ਨੇ ਸਿੱਖੀ ਔਰ ਇਸਲਾਮ ਦੇ, ਉਹ ਪੈਰਲਲ ਰਨ ਕਰਦੇ ਨੇ, ਸੱਜਾ ਹੱਥ ਫੜਿਆ ਹੈ, ਪਰ ਸਿੱਖ ਮੂੰਹ ਹਿੰਦੂਆਂ ਵਾਲੀ ਰੱਖਦੇ ਨੇ, ਇਹ ਮੁਸਲਮਾਨਾਂ ਵੱਲ ਪਿੱਠ ਕੀਤੀ ਹੋਈ ਹੈ, ਇਹ ਕੀ ਹੈ? ਤੇ ਸਰ ਕਪੂਰ ਸਿੰਘ ਨੇ ਜਿਹੜਾ ਜਵਾਬ ਦਿੱਤਾ, ਉਹਨਾਂ ਨੇ ਕਿਹਾ ਕਿ ਇਟ ਇਜ਼ ਨਾਟ ਏ ਸਪਿਰਿਚੁਅਲ ਟ੍ਰੇਟ, ਇਟਸ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ, ਕਿ ਰੂਹਾਨੀ ਤੌਰ ਦਾ ਇਹ ਟ੍ਰੇਟ ਨਹੀਂ ਹੈ, ਇਹ ਇਤਿਹਾਸ ਨੇ ਇਸ ਕਿਸਮ ਦਾ ਬਣਾ ਦਿੱਤਾ। ਜ਼ਾਹਰ ਹੈ ਕਿ 18ਵੀਂ ਸਦੀ 'ਚ ਰੂਲਰ ਉਹ ਮੁਗਲ ਹੋਣ ਜਾਂ ਦਰਾ ਖੈਬਰ ਪਾਰ ਦੇ ਹਮਲਾਵਰ ਹੋਣ, ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ, ਇਸ ਲਈ ਜਿਹੜੀ ਹੈ ਸਪਿਰਿਚੁਅਲ ਟ੍ਰੇਟ ਨਹੀਂ ਹੈ, ਇਹ ਹਿਸਟਰੀ ਨੇ ਸਾਨੂੰ ਉਹਨਾਂ ਦੇ ਨਾਲ ਜੋੜਿਆ। ਔਰ ਇਹ ਸੁਣ ਕੇ ਜਿਹੜਾ ਸਰ ਸਾਹਿਬ ਨੇ ਕਿਹਾ ਵੀ ਮਿਸਟਰ ਜਿਨ੍ਹਾਂ ਨੇ ਅੱਗੋਂ ਕਿਹਾ, ਯੂ ਹੈਵ ਸਪੋਕਨ ਪ੍ਰੋਫਾਊਂਡਲੀ, ਕਿ ਤੂੰ ਬਹੁਤ ਗਹਿਰੀ ਗੱਲ ਕੀਤੀ ਹੈ, ਡੂੰਘੀ ਗੱਲ ਕੀਤੀ ਹੈ। ਹੁਣ ਅਸੀਂ ਜਦੋਂ ਇਸ ਲੈਵਲ ਤੇ ਦੇਖਦੇ ਹਾਂ, ਗੱਲ ਤਾਂ ਅਲਟੀਮੇਟਲੀ ਲੀਡਰਸ਼ਿਪ ਦੀ ਹੁੰਦੀ ਹੈ ਕਿ ਸਿੱਖ ਲੀਡਰਸ਼ਿਪ ਦੇ ਕੋਲ ਜਿਨ੍ਹਾਂ ਦਾ ਕੇਸ, ਹਾਲਾਂ ਮਿਸਟਰ ਜਿਨ੍ਹਾਂ ਨੇ ਤਾਂ ਆਪਣਾ ਕੇਸ ਆਊਟ ਆਫ ਦਾ ਬਲੂ ਬਿਲਟ ਕੀਤਾ, ਹਾਲਾਂ ਉਹਨਾਂ ਨੂੰ ਵੀ ਪਤਾ ਸੀ ਕਿ ਭਾਈ ਇਹ ਜਿਹੜੇ ਸਾਰੇ ਨੇ ਮੁਸਲਮਾਨ ਸਾਰੇ ਭਾਰਤ 'ਚ ਫੈਲੇ ਹੋਏ ਸੀ। ਜੇ ਅਸੀਂ ਸਿੱਖਾਂ ਦੀ ਗੱਲ ਕਰੀਏ ਜੀ, 29 ਜ਼ਿਲ੍ਹਿਆਂ ਦੇ ਵਿੱਚ ਹੀ ਸਨ ਉਹ, ਤੇ ਮੁਸਲਮਾਨਾਂ ਦਾ ਹਾਲ ਤਾਂ ਉਹੀ ਹੈ, ਅੱਜ ਵੀ ਹੈ ਕਿ 20 ਕਰੋੜ ਇੱਧਰ ਹੈ, ਕਿਉਂਕਿ ਇਹ 20 ਕਰੋੜ ਉਹਨਾਂ 'ਚੋਂ ਹੀ ਨੇ ਜਿਹੜੇ ਅੱਜ ਦੇ ਉਹਨਾਂ ਸਿੱਖਾਂ ਵਾਂਗ ਜਿਹਨਾਂ ਨੂੰ ਲੱਗਦਾ ਸੀ ਕਿ ਜੀ ਨਹੀਂ ਸੈਕੂਲਰ ਭਾਰਤ ਸਾਡੇ ਲਈ ਠੀਕ ਹੈ। ਔਰ ਇਹੀ ਗੱਲ ਜਿਵੇਂ ਅਸੀਂ ਅੱਜ ਆਪਣੇ ਭਰਾਵਾਂ ਭੈਣਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਇੱਕ ਗੱਲ ਯਾਦ ਰੱਖੀਏ, ਅਸੀਂ ਜਿੰਨੀ ਮਰਜ਼ੀ ਸੌਫਟ ਪਾਵਰ ਡਿਵੈਲਪ ਕਰ ਲਈਏ, ਸਾਡੇ ਕੋਲ ਚੰਗੇ ਡਾਕਟਰ ਹੋਣ, ਇੰਜੀਨੀਅਰ ਹੋਣ, ਵਕੀਲ ਹੋਣ, ਤੁਸੀਂ ਹਿਊਮੈਨੀਟੇਰੀਅਨ ਸਰਵਿਸ ਕਰੋ, ਫਲੱਡਸ ਦੇ ਵਿੱਚ ਸਰਵ ਕਰੋ, ਮਨਮੋਹਨ ਸਿੰਘ ਵਾਂਗ ਪਹੁੰਚ ਕੇ ਤੁਸੀਂ ਜਿਹੜਾ ਉਹ ਇਮਾਨਦਾਰੀ ਦੇ ਨਾਲ ਇਹਨਾਂ ਨੂੰ ਕਰਜ਼ 'ਚੋਂ ਵੀ ਕੱਢੋ, ਪਰ ਇਹ ਤੁਹਾਡੀ ਲਿਆਕਤ ਦੇ ਨਾਲ, ਤੁਹਾਡਾ ਵਕਾਰ, ਤੁਹਾਡੀ ਹੋਂਦ, ਤੁਹਾਡਾ ਫਿਊਚਰ ਤੈਅ ਨਹੀਂ ਹੋਏਗਾ। ਤੈਅ ਹੋਏਗਾ ਤੇ ਰਾਜਸੀ ਸੱਤਾ ਦੇ ਨਾਲ, ਪੋਲੀਟੀਕਲ ਪਾਵਰ ਦੇ ਨਾਲ। ਜੇ ਪੋਲੀਟੀਕਲ ਪਾਵਰ ਨਹੀਂ ਹੋਏਗੀ ਤੇ ਹਾਲ ਜੋ ਹੁੰਦਾ ਹੈ, ਔਰ ਇਹ ਗੱਲ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਆਪਣੇ ਇੰਟਰਵਿਊ 'ਚ ਮੈਂ ਅੱਜ ਕਹੀ, ਮੈਂ ਕਿਹਾ ਵੀ ਸਰ ਕਪੂਰ ਸਿੰਘ 1970ਵਿਆਂ ਦੇ ਵਿੱਚ ਵੈਨਕੂਵਰ ਆਏ ਔਰ ਉਹਨਾਂ ਦੀ ਇੱਕ ਸਪੀਚ, ਉਦੋਂ ਅਜੇ ਜਿਹੜਾ ਉਹ ਸਾਕਾ ਅੰਮ੍ਰਿਤਸਰ ਨਹੀਂ ਹੋਇਆ, ਅਪ੍ਰੈਲ 78 ਨਹੀਂ ਹੋਇਆ, ਪਿੰਡਾਂ ਵਾਲੇ ਨਹੀਂ ਆਏ, ਧਰਮ ਯੁੱਧ ਮੋਰਚਾ ਨਹੀਂ ਹੋਇਆ, ਦਲ ਖਾਲਸਾ ਨਹੀਂ ਬਣਿਆ, ਇਹ 1973 ਜਾਂ 74 ਦੀ ਗੱਲ ਹੋਏਗੀ, ਜਿਹਦੇ 'ਚ ਉਹਨਾਂ ਨੇ ਸਰ ਕਪੂਰ ਸਿੰਘ ਜਿਹੜੇ ਨੇ ਉਹਨਾਂ ਨੇ ਇੱਕ ਪਬਲਿਕ ਜਲਸੇ ਗੈਦਰਿੰਗ ਨੂੰ ਜਿਹੜੀ ਹਾਲ ਦੇ ਵਿੱਚ ਸੀ ਐਡਰੈਸ ਕੀਤਾ। ਔਰ ਉਹਦੇ 'ਚ ਉਹਨਾਂ ਨੇ ਕਿਹਾ, ਜਿਹੜੇ ਉਹਨਾਂ ਦੇ ਪ੍ਰੋਫਿਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਪੇਸ਼ੀਨ ਗੋਈ ਸੀ, ਉਹਨਾਂ ਨੇ ਕਿਹਾ ਕਿ ਇਫ ਸਿੱਖਸ ਵਾਂਟ ਹੈਵ ਪੋਲੀਟੀਕਲ ਪਾਵਰ, your sons and their sons will be peons in the offices, drivers of Hindu-owned Mercedes cars, security guards in front of Hindu-owned hotels, or wayside robbers, nothing more than that. ਕਿ ਜੇ ਸਿੱਖਾਂ ਦੇ ਕੋਲ ਪੋਲੀਟੀਕਲ ਪਾਵਰ ਨਾ ਹੋਈ, ਨਾ ਆਈ, ਤੇ ਆ ਤੁਸੀਂ ਬੈਠੇ ਯਾਦ ਰੱਖਿਓ ਕਿ ਤੁਹਾਡੇ ਨਿਆਣੇ ਤੇ ਉਹਨਾਂ ਦੇ ਨਿਆਣੇ ਤੇ ਉਹਨਾਂ ਦੇ ਨਿਆਣੇ ਜਾਂ ਵੱਧ ਤੋਂ ਵੱਧ ਉੱਥੇ ਦਫ਼ਤਰਾਂ 'ਚ ਚਪੜਾਸੀ ਲੱਗ ਸਕਣਗੇ। ਹਿੰਦੂਆਂ ਦੀ ਮਲਕੀਤ ਵਾਲੇ ਹੋਟਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਹੋਣਗੇ, ਜਾਂ ਹਿੰਦੂਆਂ ਦੀਆਂ ਮਲਕੀਤਾਂ ਵਾਲੀਆਂ ਗੱਡੀਆਂ ਦੇ ਡਰਾਈਵਰ ਹੋਣਗੇ, ਜਾਂ ਲਟੇਰੇ ਹੋਣਗੇ। ਹੁਣ ਅੱਜ ਤੁਸੀਂ ਪੰਜਾਬ ਦੇ ਵਿੱਚ ਕ੍ਰਾਈਮ ਲੈਵਲ ਦੇਖੋ, ਡਰੱਗ ਲੈਵਲ ਦੇਖੋ, ਮਾਸ ਮਾਈਗ੍ਰੇਸ਼ਨ ਦੇਖੋ, ਤਬਾਹ ਹੁੰਦਾ ਪੰਜਾਬ ਦੇਖੋ, ਡੀ ਇੰਡਸਟਰੀਲਾਈਜ਼। ਇੱਕ ਹੁੰਦਾ ਇੰਡਸਟਰੀਲਾਈਜ਼ ਕਰਨਾ, ਇੱਕ ਜਿਹੜੀ ਇੰਡਸਟਰੀ ਕੋਈ ਅੰਗਰੇਜ਼ਾਂ ਦੇ ਜ਼ਮਾਨੇ ਜਾਂ ਮੁੱਢਲੇ ਪੀਰੀਅਡ 'ਚ ਆਈ, ਉਹਨੂੰ ਵੀ ਕਿਵੇਂ ਉਹਨਾਂ ਨੇ ਉੱਥੋਂ ਭਜਾਇਆ।
ਇਹ ਪੋਲੀਟੀਕਲ ਪਾਵਰ ਦੀ ਗੱਲ ਹੈ। ਔਰ ਇਹ ਗੱਲ ਮਿਸਟਰ ਜਿਨ੍ਹਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਨੋ ਮੈਟਰ ਹੁਣ 20 ਕਰੋੜ ਉਧਰ ਨੇ, 24 ਕਰੋੜ ਉਧਰ ਨੇ, 44 ਕਰੋੜ ਵੀ ਹੁੰਦੇ ਤੇ 44 ਕਰੋੜ ਦਾ ਵੀ ਉਹੀ ਹਾਲ ਹੋਣਾ ਸੀ ਜਿਹੜਾ ਅੱਜ 20 ਕਰੋੜ ਮੁਸਲਮਾਨਾਂ ਦਾ ਹੋ ਰਿਹਾ। ਕਿਉਂਕਿ ਜਦੋਂ ਤੁਸੀਂ ਡੈਮੋਕ੍ਰੇਸੀ ਜਾਂ ਸੋ ਕਾਲਡ ਲੋਕਤੰਤਰ ਕਹਿੰਦੇ ਹੋ, ਉਹਦਾ ਮਤਲਬ ਤਾਂ ਇਹੀ ਹੈ ਕਿ 51 ਗਧੇ ਜਿਹੜੇ ਨੇ ਉਹ 49 ਸ਼ੇਰਾਂ ਨਾਲੋਂ ਜ਼ਿਆਦਾ ਬਹਾਦਰ ਨੇ। ਉਹਦਾ ਤਾਂ ਕਨਸੈਪਟ ਇਹੀ ਹੈ। ਸੋ ਇਹੀ ਗੱਲ ਜਿਨ੍ਹਾਂ ਨੇ ਜਦੋਂ ਇਹ ਦੇਖ ਲਈ ਕਿ ਵੀ ਇਹ ਤਾਂ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਮੈਜੋਰਿਟੀ ਵੋਟ ਦੇ ਨਾਲ ਜਿਹੜਾ ਹੈ ਉਹ ਕਨਸਟੀਟਿਊਸ਼ਨ ਬਣਾਉਣ ਦੀ ਗੱਲ ਕਰਦੇ ਨੇ, ਜਿਹੜੀ ਗਰੁੱਪ ਏ ਗਰੁੱਪਿੰਗ ਦੀ ਲਾਈਨ ਸੀ ਉਹਦੇ ਵੱਲ ਨਹੀਂ ਜਾਂਦੇ, ਤੇ ਉਹਨਾਂ ਨੇ ਜਿਹੜਾ ਇਹ ਮਨ ਬਣਾ ਲਿਆ ਇੱਕ ਸਟੇਜ ਤੱਕ ਉਹ ਸੀ ਕਿ ਵੀ ਕੁਛ ਨਾ ਕੁਛ ਐਸਾ ਸਾਂਝਾ ਰਹਿ ਜਾਏ, 2-3 ਚੀਜ਼ਾਂ ਸੈਂਟਰ ਦੇ ਕੋਲ ਹੋਣ, ਬਾਕੀ ਹੋਏ। ਸੋ ਉਹਨਾਂ ਨੇ ਆਪਣਾ ਮੁਲਕ ਬਣਾਇਆ। ਔਰ ਖ਼ਾਸ ਤੌਰ 'ਤੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਜਿਹੜੇ ਅੱਜ ਇੱਕ ਬੇਸ਼ੱਕ ਉਹ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਉੱਥੇ, ਜਾਂ ਪੋਲੀਟੀਕਲ ਹੈ, ਜਾਂ ਦੂਸਰੇ ਆਪਸ ਦੇ ਵਿੱਚ ਪਾਰਟੀਬਾਜ਼ੀ, ਖੈਬੜਬਾਜ਼ੀ, ਇਮਾਨਦਾਰ ਔਰ ਕਰਪਟ ਹੋਣ ਦੇ ਸਰਟੀਫਿਕੇਟ ਜਿਹੜੇ ਇੱਕ ਦੂਜੇ ਨੂੰ ਵੰਡਣ ਦੀ ਲਾਈਨ ਹੈ, ਅਸੀਂ ਸਮਝਦੇ ਹਾਂ ਵੀ ਸ਼ੁਕਰਗੁਜ਼ਾਰ ਹੋ। 20 ਕਰੋੜ ਮੁਸਲਮਾਨਾਂ ਦਾ ਹਸ਼ਰ ਭਾਰਤ 'ਚ ਦੇਖੋ, ਸਿੱਖਾਂ ਦਾ ਹਸ਼ਰ ਦੇਖ ਲਓ ਕੀ ਹੋ ਰਿਹਾ, ਇਹਦੇ ਬਾਵਜੂਦ ਕਿ ਅਸੀਂ ਇਹਨਾਂ ਲਈ ਕੀ ਨਹੀਂ ਕੀਤਾ। ਤੁਸੀਂ ਖੁਸ਼ਕਿਸਮਤ ਹੋ, ਤੁਹਾਡੇ ਕੋਲ ਮੁਲਕ ਹੈ, ਇਹਨੂੰ ਇੱਕ ਆਦਰਸ਼ ਮੁਲਕ ਦੇ ਤੌਰ ਤੇ ਚਲਾਓ। ਤੁਹਾਡਾ ਮਜ਼ਹਬ ਵੀ ਮਹਿਫੂਜ਼ ਹੈ, ਤੁਹਾਡੇ ਕੋਲ ਸਾਰੇ ਸਾਧਨ ਨੇ, ਔਰ ਆਜ਼ਾਦੀ ਔਰ ਗੁਲਾਮੀ ਦਾ ਫਰਕ ਕਿਸੇ ਹਿੰਦੁਸਤਾਨੀ ਮੁਸਲਮਾਨ ਨੂੰ ਪੁੱਛ ਲਓ, ਸਿੱਖ ਨੂੰ ਪੁੱਛ ਲਓ, ਔਰ ਅਸੀਂ ਤੁਹਾਡੀਆਂ ਖੁਸ਼ੀਆਂ 'ਚ ਸ਼ਰੀਕ ਹਾਂ। ਹਾਲਾਂ ਉਦੋਂ ਤੱਕ ਸਾਡਾ ਮੌਕਫ ਕਾਸ਼ ਇਹ ਨਾ ਹੁੰਦਾ ਜਿਵੇਂ ਉਹਨਾਂ ਨੇ ਸਿੱਖ ਲੀਡਰਸ਼ਿਪ ਨੂੰ ਵਰਤਿਆ ਕਾਂਗਰਸ ਨੇ ਕਿ ਭਾਈ ਅਸੀਂ ਪਾਕਿਸਤਾਨ ਬਣਨ ਨਹੀਂ ਦੇਣਾ, ਜਿਹੜੀ ਪੋਜੀਸ਼ਨ ਮਾਸਟਰ ਤਾਰਾ ਸਿੰਘ ਨੇ ਲਈ, ਜਿਹਦੀ ਬਦੌਲਤ ਖੂਨ ਖਰਾਬਾ ਔਰ ਉਹ ਸਾਰਾ ਜਿਹੜਾ ਪਾਰਟ ਵੀ ਉਹਦੇ ਨਾਲ ਜੁੜਦਾ ਜਾ ਕੇ। ਔਰ ਲੇਕਿਨ ਅਸੀਂ ਸਮਝਦੇ ਹਾਂ ਵੀ ਜਿੱਥੇ ਹਿਸਟਰੀ ਦੇ ਵਿੱਚ ਬਹੁਤ ਕੁਝ ਤਬਦੀਲ ਹੁੰਦਾ ਹੈ, ਉਹੀ ਬ੍ਰਿਟਨ ਔਰ ਫਰਾਂਸ, ਉਹੀ ਬ੍ਰਿਟਨ ਔਰ ਜਰਮਨ, ਉਹੀ ਮੁਲਕ ਜਿਨ੍ਹਾਂ ਨੇ ਵਰਲਡ ਵਾਰਸ ਇੱਕ ਦੂਜੇ ਦੇ ਖਿਲਾਫ ਲੜੇ, ਅੱਜ ਉਹ ਵੀ ਯੂਰਪੀਅਨ ਯੂਨੀਅਨ ਥੱਲੇ ਇਕੱਠੇ ਹੋ ਕੇ ਬੈਠੇ ਨੇ। ਸਾਡਾ ਤਾਂ ਅਸੀਂ ਤਾਂ ਸਦੀਆਂ ਤੋਂ ਜਿਹੜੀਆਂ ਸਾਂਝਾਂ ਗੁਰੂ ਨਾਨਕ ਸਾਹਿਬ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਗੁਰੂ ਅਰਜਨ ਸਾਹਿਬ, ਸਾਈਂ ਮੀਆਂ ਮੀਰ ਔਰ ਨਬੀ ਖਾਨ ਗਨੀ ਖਾਨ, ਇਹ ਸਾਰੀਆਂ ਬਹੁਤ ਕੁਛ ਜਿਹੜਾ ਇਹਨਾਂ 77-78 ਸਾਲਾਂ 'ਚ ਸਾਡੇ ਪੁਲਾਂ ਦੇ ਥੱਲਿਓਂ ਵੀ ਬਹੁਤ ਪਾਣੀ ਵਗ ਗਿਆ, ਉੱਤੋਂ ਦੇ ਵੀ ਵਗ ਗਿਆ, ਔਰ ਅਸੀਂ ਇੱਕ ਦੂਸਰੇ ਪ੍ਰਤੀ ਗੁੱਡਵਿਲ ਵੀ ਰੱਖਦੇ ਹਾਂ। ਔਰ ਪਾਕਿਸਤਾਨ ਦੇ ਵਿੱਚ ਇੱਕ ਗੁੱਡਵਿਲ ਹੈ, ਅਸੀਂ ਤੁਹਾਡੀ ਖੁਸ਼ੀ ਦੇ ਵਿੱਚ ਸ਼ਰੀਕ ਵੀ ਹੁੰਦੇ ਹਾਂ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਭਾਈ 15 ਅਗਸਤ ਜਿਹੜਾ ਕੱਲ੍ਹ ਹੈ ਸਾਡੇ ਲਈ ਇੱਕ ਗੁਲਾਮੀ 'ਚੋਂ ਦੂਸਰੀ ਗੁਲਾਮੀ ਦਾ ਦਿਨ। ਸਿੱਖਸ ਫਾਰ ਜਸਟਿਸ ਨੇ ਦੁਨੀਆ ਭਰ ਦੇ ਵਿੱਚ ਥਾਂ-ਥਾਂ 'ਤੇ ਪ੍ਰੋਟੈਸਟ ਦੀ ਕਾਲ ਦਿੱਤੀ ਹੋਈ ਹੈ। ਇੱਕ ਜ਼ੋਰਦਾਰ ਪ੍ਰੋਟੈਸਟ ਕੱਲ੍ਹ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਇੰਡੀਅਨ ਐਮਬੈਸੀ ਦੇ ਬਾਹਰ ਹੋਣ ਜਾ ਰਿਹਾ ਹੈ, ਉਸ ਦੇ ਵਿੱਚ ਵੀ ਸ਼ਮੂਲੀਅਤ ਕਰੋ। ਹੋਰ ਵੀ ਜਿਨ੍ਹਾਂ ਥਾਵਾਂ ਦੇ ਉੱਤੇ ਸੈਨ ਫਰਾਂਸਿਸਕੋ ਜਾਂ ਟੋਰਾਂਟੋ, ਵੈਨਕੂਵਰ, ਜਿੱਥੋਂ ਤੱਕ ਸਾਡੀ ਆਵਾਜ਼ ਜਾਂਦੀ ਹੈ, ਆਸਟ੍ਰੇਲੀਆ 'ਚ ਵੀ ਮੈਲਬਰਨ ਜਾਂ ਸਿਡਨੀ ਜਾਂ ਦੂਸਰੀਆਂ ਥਾਵਾਂ 'ਤੇ, ਉਸ ਦੇ ਵਿੱਚ ਸ਼ਮੂਲੀਅਤ ਕਰੋ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਸਾਡੀ ਸਟਰਗਲ, ਔਰ ਜਦੋਂ ਇਸ ਨੂੰ ਕਾਲੇ ਦਿਨ ਦੇ ਤੌਰ 'ਤੇ ਵੀ ਮਨਾਉਣ ਦਾ ਜਿਹੜਾ ਇੱਕ ਪਾਰਟ ਰਿਹਾ, ਉਹ ਵੀ ਅੱਜ ਜਦੋਂ ਅਸੀਂ 40 ਸਾਲਾਂ ਤੋਂ ਹੁਣ ਸਾਡਾ ਸਫ਼ਰ ਇਹ ਨਹੀਂ ਹੈ ਕਿ ਭਾਈ ਅਸੀਂ ਹੁਣ ਸ਼ਿਕਾਇਤ ਦੇ ਉੱਤੇ ਹੀ ਰਹਿੰਦੇ ਹਾਂ। ਅਸੀਂ 40 ਵਰ੍ਹੇ ਪਹਿਲਾਂ ਜਦੋਂ ਕਿ ਭਾਰਤ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕਰਦਿਆਂ ਸ਼੍ਰੀ ਅਕਾਲ ਤਖਤ ਦਰਬਾਰ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਨੂੰ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਇਆ, ਉਦੋਂ ਤੋਂ ਸਾਡੀ ਸਟਰਗਲ ਆਜ਼ਾਦ ਖਾਲਿਸਤਾਨ ਮੁਲਕ ਲਈ ਹੈ। ਔਰ ਅੱਜ ਜਦੋਂ ਮੈਂ ਆਪਣੇ ਬਹੁਤ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਆਜ਼ਾਦੀ ਦਿਨ ਦੀਆਂ ਮੁਬਾਰਕਾਂ ਭੇਜੀਆਂ WhatsApp ਦੇ ਉੱਤੇ ਜਾਂ ਟੈਕਸਟ ਮੈਸੇजेस ਰਾਹੀਂ, ਤੇ ਬਹੁਤਿਆਂ ਨੇ ਕਿਹਾ ਕਿ ਵੀ ਇਨਸ਼ਾਅੱਲਾ ਬਹੁਤ ਜਲਦੀ ਅਸੀਂ ਖਾਲਿਸਤਾਨ ਦੀ ਆਜ਼ਾਦੀ ਦਾ ਵੀ ਔਰ ਪਾਕਿਸਤਾਨ ਦੀ ਆਜ਼ਾਦੀ ਵੀ ਟੁਗੈਦਰ ਮਨਾਵਾਂਗੇ। ਔਰ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਅਸੀਂ ਇਹਨਾਂ 12 ਵਰ੍ਹਿਆਂ 'ਚ TV 84 ਦੀ ਜਰਨੀ 'ਚ ਇੱਕ ਉਹ ਗੈਪ ਜਿਹੜਾ 47 ਦੇ ਦੁਖਾਂਤ ਨੇ, ਔਰ ਇਹ ਦੁਖਾਂਤ ਜਿਸ ਦੇ ਲਈ ਲਫ਼ਜ਼ ਉਜਾੜਾ ਹੈ, ਹੱਲੇ ਵੀ ਕਿਹਾ ਜਾਂਦਾ ਹੈ, ਰੌਲੇ ਵੀ ਕਿਹਾ ਜਾਂਦਾ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਜਾੜਾ ਹੀ ਸੀ। ਸਭ ਤੋਂ ਜ਼ਿਆਦਾ ਇਸ ਉਜਾੜੇ ਨੂੰ ਪੰਜਾਬੀਆਂ ਨੇ, ਸਿੱਖਾਂ, ਮੁਸਲਮਾਨਾਂ, ਹਿੰਦੂਆਂ ਜਿਹੜੇ ਪੰਜਾਬ ਦੇ ਵਾਸੀ ਸੀ, ਉਹਨਾਂ ਨੇ ਜਿਹੜਾ ਹੰਡਾਇਆ। ਔਰ ਮੈਂ
ਇੱਕ ਲੇਖ ਜਿਹੜਾ BBC 'ਚ ਡਾਕਟਰ MS ਰੰਧਾਵਾ ਉਹਨਾਂ ਦੇ ਹਵਾਲੇ ਨਾਲ ਉਹਨਾਂ ਦੀ ਸਵੈ ਜੀਵਨੀ ਆਪ ਬੀਤੀ ਉਹਨਾਂ ਨੇ ਲਿਖੀ। ਹੁਣ ਤਾਂ ਇਸ ਦੁਨੀਆ ਤੇ ਨਹੀਂ ਨੇ, ਉਹ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਤਾਂ ਬਾਅਦ 'ਚ ਬਣੇ। ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਉਹ ਡਿਪਟੀ ਕਮਿਸ਼ਨਰ ਹੁੰਦੇ ਸਨ 47 ਦੇ ਵਿੱਚ, ਔਰ ਉਹਨਾਂ ਨੇ ਆਪ ਬੀਤੀ 'ਚ ਲਿਖਿਆ ਕਿ ਵੀ ਜਦੋਂ ਇਹ ਝੰਡਾ ਲਹਿਰਾਇਆ ਜਾ ਰਿਹਾ ਸੀ, ਨਹਿਰੂ ਨੇ ਲਹਿਰਾਇਆ, 5 ਲੱਖ ਲੋਕ ਸਾਹਮਣੇ ਸੀ, ਤੇ ਬੀਬੀ ਸ਼ਾਨੋ ਦੇਵੀ ਕਿ ਜਿਹੜੇ ਮੇਰੇ ਪਿੱਛੇ ਖੜੇ ਸੀ, ਉਹਨੇ ਅੱਖਾਂ 'ਚ ਅੱਥਰੂ ਭਰ ਕੇ ਕਿਹਾ ਇਹ ਕਿਹੋ ਜਿਹੀ ਸੈਲੀਬ੍ਰੇਸ਼ਨ ਹੈ, ਸਾਡਾ ਪੰਜਾਬ ਤਾਂ ਮੱਚ ਰਿਹਾ ਹੈ, ਉਜੜ ਰਿਹਾ, ਭਾਂਬੜ ਮੱਚ ਰਹੇ ਨੇ, ਇਹ ਕਿਹੜੀ ਸੈਲੀਬ੍ਰੇਸ਼ਨ ਹੈ। ਔਰ ਮੈਂ ਜਦੋਂ ਡੀਟੇਲ ਵੀ ਉਹਨਾਂ ਦੀ ਇਸ ਆਪ ਬੀਤੀ ਕਿਤਾਬ 'ਚੋਂ ਦੇਖੀ ਤੇ ਕੰਬਾ ਦੇਣ ਵਾਲੀ ਸੀ। ਜਦੋਂ ਮੈਂ ਤਾਂ ਰਫਲੀ ਹਮੇਸ਼ਾ ਕਹਿੰਦਾ ਕਿ 40% ਦੀ ਆਬਾਦੀ ਸਾਡੀ ਉਜੜੀ, ਔਰ ਇਹ ਸਾਰੇ ਦੇ ਵੇਰਵੇ ਤੋਂ ਨਜ਼ਰ ਆਉਂਦਾ ਵੀ ਦੋਨਾਂ ਪੰਜਾਬਾਂ 'ਚੋਂ, ਕਿਉਂਕਿ 47 ਦੇ ਵਿੱਚ ਜਦੋਂ ਇਹ ਉਜਾੜਾ ਪੈਂਦਾ, ਪੱਛਮੀ ਪੰਜਾਬ ਜਿਸ ਦੇ ਅੱਜ ਜਿਹੜੇ ਨੇ ਉਹ, ਕਿਉਂਕਿ 29 ਜ਼ਿਲ੍ਹੇ ਕੁੱਲ ਪੰਜਾਬ ਦੇ ਸਨ, 16 ਪਾਕਿਸਤਾਨ 'ਚ ਗਏ, 13 ਇੱਧਰ ਆਏ। ਉਹਨਾਂ 16 ਜ਼ਿਲ੍ਹਿਆਂ ਦੇ ਵਿੱਚ ਸਿੱਖਾਂ ਔਰ ਹਿੰਦੂਆਂ ਦੀ ਆਬਾਦੀ 43,53,477 ਸੀ। ਔਰ ਇੱਧਰਲੇ ਜਿਹੜੇ 13 ਜ਼ਿਲ੍ਹੇ ਜਿਨ੍ਹਾਂ 'ਚੋਂ ਮੁਸਲਮਾਨ ਉਜੜ ਕੇ ਗਏ, 47 ਦੇ ਵਿੱਚ ਈਸਟ ਪੰਜਾਬ 'ਚ ਆਬਾਦੀ 42,86,755 ਸੀ ਮੁਸਲਮਾਨਾਂ ਦੀ। ਸੋ ਲਗਭਗ ਉਜਾੜਾ ਦੋਵੇਂ ਪਾਸੇ, ਦੋਵੇਂ ਪੰਜਾਬਾਂ 'ਚ ਇੱਕੋ ਜਿਹਾ ਹੋਇਆ। 1.5 ਕਰੋੜ ਲੋਕ ਉਜੜੇ, 10 ਲੱਖ ਲੋਕ ਮਰੇ, 1 ਲੱਖ ਬੀਬੀਆਂ ਬੱਚੀਆਂ ਉਧਾੜੀਆਂ ਗਈਆਂ, ਦੂਸਰੀਆਂ ਹੋਈਆਂ। ਇਸ ਕਿਸਮ ਦਾ ਜਿਹੜਾ ਪਾਰਟ ਹੈ ਕਿ ਜਦੋਂ ਜਿਸ 'ਚੋਂ ਈਵਨ ਅੰਮ੍ਰਿਤਾ ਪ੍ਰੀਤਮ ਦੀ ਇਹ ਨਜ਼ਮ ਜਿਹੜੀ ਹੈ ਉਹ ਹਮੇਸ਼ਾ ਹੀ ਉਸ ਉਜਾੜੇ ਦੀ ਯਾਦ ਦਹਾਨੀ ਕਰਵਾਉਂਦੀ ਰਹਿੰਦੀ ਹੈ ਕਿ ਭਾਈ ਕਿਵੇਂ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਕਿਉਂਕਿ ਉਹ ਜਿਹੜਾ ਦੁਖਾਂਤ ਹੈ ਕਿ ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਪਈਆਂ ਵਾਰਿਸ ਸ਼ਾਹ ਨੂੰ ਕਹਿਣ, ਉਹ ਦਰਦਮੰਦਾਂ ਦੇ ਦਰਦੀਆ ਤੱਕ ਉੱਠ ਆਪਣਾ ਪੰਜਾਬ, ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਉਹ ਜਿਹੜੀ ਟ੍ਰੈਜਡੀ ਹੈ। ਔਰ ਉਸਤਾਦ ਦਾਮਨ ਜਿਹੜੇ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ, ਉਹਨਾਂ ਦੀ ਇੱਕ ਲਾਈਨ ਸਾਡੇ ਦੋਵਾਂ ਪੰਜਾਬਾਂ ਦੇ ਉਹਨਾਂ ਦੁੱਖਾਂ ਨੂੰ ਵੀ ਬਿਆਨਦੀ ਹੈ ਕਿ ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਸੋ ਅਸੀਂ ਜਿਹੜਾ ਇਸ ਉਜਾੜੇ ਬਾਰੇ ਕੀ ਕਹਿ ਸਕਦੇ ਹਾਂ, ਕਿਉਂਕਿ ਉਜਾੜਾ ਹੀ ਹੈ ਜਿਸ ਨੇ ਉਜਾੜ ਕੇ ਰੱਖ ਦਿੱਤਾ। ਔਰ ਅੱਜ ਵੀ ਇਹਨਾਂ 77-78 ਸਾਲਾਂ 'ਚ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦਾ ਸ਼ਿਕਾਰ ਹੋ ਕੇ, ਪਰ ਅਸੀਂ ਪੁਰ ਉਮੀਦ ਹਾਂ। ਸਾਨੂੰ ਲੜਨਾ ਭਿੜਨਾ, ਆਪਣੇ ਹੱਕਾਂ ਲਈ ਖਲੋਣਾ ਗੁਰੂ ਨੇ ਸਿਖਾਇਆ ਹੋਇਆ। ਬੇਸ਼ੱਕ 47 'ਚ ਵੀ ਇੱਕੋ ਲਹੂ ਦਾ ਦਰਿਆ ਪਾਰ ਕਰਨ ਵਾਂਗ ਸੀ। ਇਹਨਾਂ ਵਰਿਆਂ ਦੇ ਵਿੱਚ ਵੀ ਇੱਕ ਤੋਂ ਬਾਅਦ ਇੱਕ ਘੱਲੂਘਾਰੇ 'ਚੋਂ ਅਸੀਂ ਗੁਜ਼ਰੇ ਹਾਂ, ਅੱਜ ਵੀ ਗੁਜ਼ਰ ਰਹੇ ਹਾਂ। ਹੁਣ ਤਾਂ ਭਾਰਤੀ ਹਕੂਮਤ ਦੇ ਗੰਦੇ ਹੱਥ, ਟਰਾਂਸਨੈਸ਼ਨਲ ਰਿਪਰੈਸ਼ਨ, ਟੈਰਰਿਜ਼ਮ, ਉਹਨਾਂ ਦਾ ਸਾਡੀਆਂ ਬਰੂਹਾਂ ਦੇ ਉੱਤੇ ਇਹਨਾਂ ਮੁਲਕਾਂ 'ਚ ਵੀ ਆ ਕੇ ਖਲੋ ਗਿਆ। ਪਰ ਇਹ ਜਿਹੜੀ ਹੈ ਅਸੀਂ ਡਿਟਰਮਿੰਡ ਹੈ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਹੁਤ ਜਲਦੀ ਹਕੀਕਤ ਵਿੱਚ ਬਦਲੇਗਾ, ਔਰ ਇਸ ਨੂੰ ਕੋਈ ਵੀ ਦੁਨੀਆ ਦੀ ਤਾਕਤ ਰੋਕ ਨਹੀਂ ਸਕੇਗੀ। ਇਹ ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਹੈ। ਸਾਡਾ ਗੁਰੂਆਂ 'ਤੇ ਯਕੀਨ ਔਰ ਈਮਾਨ, ਜਿਸ ਗੁਰੂ ਨੇ ਸਾਨੂੰ ਪਾਤਸ਼ਾਹਤ ਬਖਸ਼ੀ ਹੋਈ ਹੈ, ਇਨਹੈਰੈਂਟ ਹੈ। ਜਿਵੇਂ ਸਰ ਕਪੂਰ ਸਿੰਘ ਕਹਿੰਦੇ ਸਨ ਕਿ ਤ੍ਰਿਕਾਲ ਦੇ ਤੌਰ ਦੇ ਉੱਤੇ ਖਾਲਸੇ ਦਾ ਰਾਜ ਦਾ ਹੱਕ ਹੈ ਜਿਹੜਾ ਅਕਾਲ ਪੁਰਖ ਨੇ ਦਿੱਤਾ ਹੋਇਆ। ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕरें ਹਮਰੀ ਗੁਰਿਆਈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516-619-1984।
ਸੋ ਵੀਅਰਸ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵੀਅਰਸ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।